हाँ जी। अच्छा, कदी पिछला पिंड याद आया ਤੁਹਾਨੂੰ? ताजपुर हाँ। बहुत आंदा। ਬਹੁਤ ਆਉਂਦਾ हाँ जी। ਜੇ ਕੋਈ ਬੁਲਾਵੇ ਤੇ ਤੁਸੀਂ मैं चले जा ਮਤਲਬ सकदा। ਆਪਣਾ ਘਰ ਪਛਾਣ ਲਓ। मैं बिल्कुल पछाण सकदा है हाँ। बशर्ते जिंदगी होवे। ਜ਼ਿੰਦਗੀ ਨਹੀਂ ਉਹ ਜਾਣਾ ਨਾ ਅਗਰ ਗਏ ਉੱਥੇ ਮੈਂ ਚਲੇ ਨਾ- ਗਏ ਪਿੰਡ ਪਛਾਣ ਲੋਗੇ ਘਰ ਪਛਾਣ मैं ਲੋਗੇ। कहना मैं पिंड पछाण लांगा घर। मैं जे तुसी हुण भी पुछो ना मैं अपने घर दा बायोडेट ਹਾਂ ਹਾਂ हर चीज हम्म। अल्फ तो ला के ये तक तुहानू दस सकदा। ਕੀ ਬਾਤ। ਇਹ ਤਾਂ ਪੱਕੀ ਗੱਲ ਆ, ਜਦੋਂ ਬੰਦਾ ਇੱਕ ਦਫਾ ਜ਼ਿੰਦਗੀ ਮੁਕੰਮਲ ਖਤਮ ਕਰਕੇ ਦੁਬਾਰਾ ਸ਼ੁਰੂ ਕਰਦਾ ਬੜੀ ਤਗੋਦਾ ਹੁੰਦੀ ਆ, हाँ जी। ਬੜੀ ਮਿਹਨਤ ਹੁੰਦੀ ਆ। ਇੱਥੇ ਆ ਕੇ ਫਿਰ ਤੁਹਾਨੂੰ ਕਿੱਦਾਂ ਜ਼ਮੀਨਾਂ ਪਈਆਂ, ਕਿੱਦਾਂ ਮਿਹਨਤ ਦੁਬਾਰਾ ਸ਼ੁਰੂ ਕੀਤੀ? ਅੱਛਾ ਠੀਕ ਹੈ। रस्ते च कर्फ्यू लग गया था ਅਸੀਂ आ गए ਹੂੰ ਬੱਚੇ ਜਿੰਨੇ ਮੇਰੇ ਵਾਲੇ ਸਾਹਿਬ ਦੇ ਸੀਗੇ 20 ਠੀਕ ਆ, ਬੱਚੇ ਅਸੀਂ ਠੀਕ। ਆ ਗਏ ਤੁਹਾਡੀ ਫੈਮਿਲੀ ਆ ਗਈ ਹੈ? ਫੈਮਿਲੀ ਆ ਗਈ। ਹੂੰ ਹੂੰ ਮੇਰੇ ਵਾਲੇ ਸਾਹਿਬ ਉੱਥੇ ਗੱਡੀਆਂ ਨੂੰ ਲੱਗ ਗਿਆ ਕਰਫਿਊ ਅੱਛਾ। ਤੇ ਕਤਲੋ ਗਾਰਤ ਦੇਖੀ ਅਸੀਂ ਓਏ ਹੋਏ ਦੂਸਰਿਆਂ ਮੁਲਕ ਦੁਰਾਹੇ ਦੀ ਦੁਰਾਹੇ ਹਾਂ। ਹੋਰ ਪਿੰਡਾਂ ਦੀ, ਪਰ ਸਾਡੇ ਤੇ ਜਿਹੜਾ ਰਿਹਾ ਨਾ ਇਸ ਤਾਜਪੁਰ ਦੇ ਪਿੰਡ ਤੇ ਅਮਨੋ ਅਮਾਨ ਰਿਹਾ। ਮਤਲਬ ਮਾਲਕ ਦਾ ਕਰਮ ਰਿਹਾ ਕਰਮ ਰਿਹਾ ਤੁਹਾਡੇ ਤੇ ਨਬੀ ਦੇ ਵੀ ਸਦਕੇ ਨਾਲ ਤਾਜਪੁਰ ਬਹੁਤ ਅੱਛੀ। ਸਾਡੇ ਜਿਹੜਾ ਨੌਕਰ ਸੀ ਨਾ ਰੱਖਿਆ ਹੋਇਆ ਉਹ ਸੀ ਚਮਾਰ, ਅੱਛਾ। ਉਹ ਵੀ ਇੱਕ ਐਜ਼ ਏ ਮੁਸਲਮਾਨ। ਜੀ ਸੱਜਣੋ ਤੇ ਮਿੱਤਰੋ ਦੇ ਬੇਲੀਓ, ਮੈਂ ਤੁਹਾਡਾ ਰਾਣਾ ਅਹਿਸਾਨ ਖਾਨ ਪੰਜਾਬੀ ਵਿਰਸਾ ਦੇ ਵਿੱਚ ਜਨਾਬ ਤੁਹਾਨੂੰ ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਫਿਰ ਇੱਕ ਬਜ਼ੁਰਗ ਦੇ ਕੋਲ, ਔਰ ਇਹ ਬਜ਼ੁਰਗ ਵੰਡ ਵੇਲੇ ਦੇ ਵਿੱਚ ਕੋ ਦੱਸਦੇ ਆ ਕਿ 8-10 ਸਾਲ ਦੇ ਸੀ। ਇਹਨਾਂ ਨੂੰ ਸਾਰਾ ਕੁਝ ਪੁੱਛਾਂਗੇ ਔਰ ਕਿਸ ਤਰ੍ਹਾਂ ਇਹਨਾਂ ਨੇ ਵੰਡ ਵੇਲਾ ਦੇਖਿਆ, ਉੱਥੇ ਰਹਿੰਦੇ ਸੀ ਜਦੋਂ, ਕਿਹਦਾ ਪਿਆਰ ਮੁਹੱਬਤ ਸੀ ਉੱਥੇ, ਇੱਥੇ ਆਏ ਲੁੱਟ ਪੁੱਟ ਕੇ ਆ ਕੇ ਫਿਰ ਇਹਨਾਂ ਨੇ ਆਪਣੇ ਆਪ ਨੂੰ ਸਟੇਬਲ ਕੀਤਾ, ਆਪਣੇ ਆਪ ਨੂੰ ਦੁਬਾਰਾ ਨਵੀਂ ਕੋਸ਼ਿਸ਼ ਕਰਕੇ ਫਿਰ ਉੱਥੇ ਇੱਕ ਪਹੁੰਚੇ। ਇਹਨਾਂ ਦੀ ਜ਼ਿੰਦਗੀ ਦਾ ਨਿਚੋੜ ਕੀ ਰਿਹਾ, ਬਹੁਤ ਅੱਛੀਆਂ ਗੱਲਾਂ ਕਰਾਂਗੇ ਇਹਨਾਂ ਦੇ ਨਾਲ। ਸਾਡੇ ਬਹੁਤ ਹੀ ਪਿਆਰੇ ਬਜ਼ੁਰਗ ਨੇ ਇਹ, ਚੱਕ 294 ਗਾਫੇ ਟੋਬਾ ਟੇਕ ਸਿੰਘ ਦੇ ਵਿੱਚ ਤਹਿਸੀਲ ਜ਼ਿਲ੍ਹਾ ਟੋਬਾ ਟੇਕ ਸਿੰਘ। ਇਸ ਵਕਤ ਬੈਠੇ ਹਾਂ ਅਸੀਂ ਇੱਥੇ ਇਹਨਾਂ ਦੇ ਕੋਲ, ਇਹਨਾਂ ਦੇ ਘਰ ਆਏ ਹੋਏ। ਤੇ ਜਨਾਬ ਪੰਜਾਬੀ ਵਿਰਸਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਲਾਜ਼ਮੀ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ, ਤੁਹਾਡੇ ਬੱਚਿਆਂ ਨੂੰ ਪਤਾ ਲੱਗੇ, ਤੁਹਾਨੂੰ ਤੇ ਪਤਾ ਹੋਏਗਾ, ਬੱਚਿਆਂ ਨੂੰ ਪਤਾ ਲੱਗੇ ਕਿ ਇਹ ਪਾਕਿਸਤਾਨ ਕੋਈ ਥਾਲੀ 'ਚ ਰੱਖ ਕੇ ਨਹੀਂ ਮਿਲਿਆ, ਬੜੀਆਂ ਮੁਸ਼ਕਲਾਂ ਬੜੀਆਂ ਮੁਸੀਬਤਾਂ ਦੇ ਨਾਲ ਇਹ ਬਣਿਆ। ਅਸੀਂ ਇਹਨੂੰ ਐਵੇਂ ਹੱਸ ਕੇ ਨਾ ਗਵਾਈ ਜਾਈਏ। ਜੀ ਜਨਾਬ ਆਓ ਹੁਣ ਤੁਹਾਨੂੰ ਮੁਲਾਕਾਤ ਕਰਾਉਂਦੇ ਆ ਬਾਬਾ ਜੀ ਦੇ ਨਾਲ। अस्सलाम वालेकुम जी। ਵਾਲੇਕੁਮ अस्सलाम ਜੀ। ਕੀ ਹਾਲ ਹੈ ਜਨਾਬ? ਠੀਕ ਠਾਕ ਹੋ? ਅਲਹਮਦੁਲਿਲਾ ਬੇਟਾ। ਕੀ ਨਾਮ ਤੁਹਾਡਾ? ਅਬਦੁਲ ਸ਼ਕੂਰ। ਅਬਦੁਲ ਸ਼ਕੂਰ ਸਾਹਿਬ। ਅਬਦੁਲ ਸ਼ਕੂਰ ਸਾਹਿਬ ਇਹ ਦੱਸੋ ਵੀ ਤੁਸੀਂ ਜਦੋਂ ਇੰਡੀਆ 'ਚੋਂ ਆਏ ਆ ਕਿੰਨੀ ਕੁ ਉਮਰ ਸੀ ਤੁਹਾਡੀ? ਉਸ ਵਕਤ ਮੇਰੀ ਉਮਰ ਸੀ 10-12 ਸਾਲ। 10-12 ਸਾਲ ਦੇ ਤੁਸੀਂ ਸੀਗੇ, ਬਿਲਕੁਲ ਠੀਕ ਹੋ ਗਿਆ। ਫਿਰ ਤਾਂ ਤੁਸੀਂ ਵੰਡ ਵੇਲਾ ਬੜੇ ਅੱਛੇ ਤਰੀਕੇ ਨਾਲ ਦੇਖਿਆ। ਹਾਂਜੀ। ਕਿਹੜਾ ਆਪਣਾ ਪਿੰਡ ਕਿਹੜਾ ਸੀ ਉੱਥੇ? ਪਿੰਡ ਮੇਰਾ ਜੀ ਤਾਜਪੁਰ, ਤਾਜਪੁਰ। ਖਾਸੀ ਦੇ ਕੋਲ, ਜ਼ਿਲ੍ਹਾ ਲੁਧਿਆਣਾ। ਅੱਛਾ, ਜ਼ਿਲ੍ਹਾ ਲੁਧਿਆਣਾ ਸੀ ਤੁਹਾਡਾ ਪਿੰਡ, ਜਿਹੜਾ ਸੀ ਤਾਜਪੁਰ ਸੀਗਾ। ਹਾਂਜੀ। ਅੱਛਾ, ਲੁਧਿਆਣੇ ਤੋਂ ਕਿੰਨੀ ਕੁ ਦੂਰ ਸੀ ਇਹ ਪਿੰਡ? ਲੁਧਿਆਣੇ ਤੋਂ ਮੇਰਾ ਖਿਆਲ ਆ ਕੋਈ ਜੀ 4 ਕਿਲੋਮੀਟਰ ਸੀ। 4 ਕਿਲੋਮੀਟਰ, ਫਿਰ ਤਾਂ ਬਹੁਤ ਨਜ਼ਦੀਕ ਆ। ਹੁਣ ਤਾਂ ਫਿਰ ਲੁਧਿਆਣੇ ਦੇ ਵਿੱਚ ਆ ਵਿੱਚ ਗਿਆ। ਹਾਂ। ਠੀਕ ਹੋ ਗਿਆ ਹੁਣ ਤਾਂ ਜੀ, ਫਿਰ ਲੁਧਿਆਣੇ 'ਚ ਆ ਗਿਆ ਹੁਣ। 4 ਕਿਲੋਮੀਟਰ ਤਾਂ ਕੋਈ ਸਫ਼ਰ ਹੀ ਨਹੀਂ, ਹਾਂਜੀ। ਲੁਧਿਆਣਾ ਤਾਂ ਬਹੁਤ ਵੱਡਾ ਹੋ ਗਿਆ ਹੁਣ। ਹਾਂਜੀ। ਅੱਛਾ, ਇਹ ਦੱਸੋ ਵੀ ਉੱਥੇ ਜਦੋਂ ਤੁਸੀਂ ਰਹਿੰਦੇ ਸੀਗੇ ਕੈਸੀ ਜ਼ਿੰਦਗੀ ਗੁਜ਼ਰ ਰਹੀ ਸੀ ਉਸ? ਜ਼ਿੰਦਗੀ ਬੜੀ ਅੱਛੀ ਗੁਜ਼ਰ ਰਹੀ ਸੀ ਜੀ, ਅੱਛਾ। ਬਹੁਤ ਅੱਛੀ। ਸਾਡੇ ਜਿਹੜਾ ਨੌਕਰ ਸੀ ਨਾ ਰੱਖਿਆ ਹੋਇਆ ਉਹ ਸੀ ਚਮਾਰ, ਅੱਛਾ। ਉਹ ਵੀ ਇੱਕ ਐਜ਼ ਏ ਮੁਸਲਮਾਨ ਦੀ ਤਰ੍ਹਾਂ ਹੀ ਸਾਡੇ ਨਾਲ ਵਰਤਾਅ ਕਰਦਾ। ਤੁਹਾਡਾ ਯਾਨੀ ਉਹ ਘਰ ਦਾ ਹਿੱਸਾ ਸੀ, ਹਿੱਸਾ ਫਰਜ਼ ਫਰਕ ਸੀ ਸਾਡਾ। ਉਹਦੇ ਨਾਲ ਤੁਸੀਂ ਕੋਈ ਫਰਕ ਨਹੀਂ ਸੀ ਕਰਦੇ? ਨਾ, ਖਾਣ ਪੀਣ ਇਕੱਠਾ, ਉੱਠਣਾ ਬਿਲਕੁਲ। ਬੈਠਣਾ? ਹਾਂਜੀ। ਠੀਕ ਹੈ, ਠੀਕ ਹੈ। ਅੱਛਾ, ਆਪਣੇ ਪਿੰਡ ਦੇ ਵਿੱਚ ਇਹ ਪਿੰਡ ਸਾਰਾ ਮੁਸਲਮਾਨਾਂ ਦਾ ਸੀ ਜਾਂ ਕੋਈ ਸਿੱਖ ਜਾਂ ਕੋਈ ਹਿੰਦੂ ਵਗੈਰਾ ਵੀ ਰਹਿੰਦੇ ਸੀ? ਨਹੀਂ, ਚਮਾਰ ਰਹਿੰਦੇ ਸੀ। ਅੱਛਾ, ਚਮਾਰ ਸੀਗੇ। ਹੋਰ ਇਹ ਰਹਿੰਦੇ ਸੀ ਬਸ ਜੀ ਜਾਂ ਰਾਜਪੂਤ? ਜਾਂ ਰਾਜਪੂਤ ਸੀਗੇ। ਠੀਕ ਆ। ਕਿੱਡਾ ਕੁ ਵੱਡਾ ਪਿੰਡ ਸੀ? ਬਾਵਾ ਸੀਗਾ ਜੀ। ਕਿੰਨੇ ਨੰਬਰਦਾਰ ਸੀ ਉਸ ਪਿੰਡ 'ਚ? ਉਸ ਪਿੰਡ ਦੇ ਵਿੱਚ 2 ਨੰਬਰਦਾਰ ਸੀ। ਅੱਛਾ, ਯਾਦ ਹੋਵੇ ਕੋਈ ਉਹਨਾਂ ਦਾ ਨਾਂ ਨੂੰ? ਕੀ? ਸਦੀਕ ਨੰਬਰਦਾਰ, ਅਲੀ ਮੁਹੰਮਦ ਨੰਬਰਦਾਰ। ਅੱਛਾ, ਸਦੀਕ ਨੰਬਰਦਾਰ ਦੇ ਜਿਹੜੇ ਵਾਲਦ ਸਾਹਿਬ ਸੀ ਹਾਂ, ਅਲੀ ਮੁਹੰਮਦ। ਉਹ ਅਲੀ ਮੁਹੰਮਦ ਨੰਬਰਦਾਰ ਸੀ, ਉਹ ਤੁਹਾਡੇ ਪਿੰਡ ਸੀ। ਦੂਸਰਾ ਕਿਹੜਾ ਸੀ? ਦੂਸਰੇ ਦਾ ਮੈਨੂੰ ਨਹੀਂ, ਜ਼ੇਨ 'ਚ ਨਹੀਂ ਹੈਗਾ। ਠੀਕ ਹੋ ਗਿਆ। ਨਾਲੇ 76 ਸਾਲ ਦੀ ਗੱਲ ਆ, ਵਿਸਰ ਜਾਂਦੀਆਂ ਗੱਲਾਂ, ਯਾਦ ਨਹੀਂ ਰਹਿੰਦੀਆਂ। ਹੁਣ ਤੇ ਜ਼ੇਨ ਜਵਾਨਾਂ ਦੇ ਐਸੇ ਹੋਇਆ ਵੀ ਘਰੋਂ ਸਬਜ਼ੀ ਲੈਣ ਜਾਣ ਤੇ 4 ਚੀਜ਼ਾਂ ਗਣਾ ਦੋ, 2 ਲੈ ਆਉਂਦਾ, 2 ਭੁੱਲੇ ਆਉਂਦਾ। ਇਹ ਹਾਲਾਤ ਹੋਏ ਖੜਿਆ। ਬਾਬਾ ਜੀ ਤਾਂ ਫਿਰ ਵੀ ਬੜੀ ਗੱਲ ਆ ਕਿ ਠੀਕ ਠਾਕ ਨੇ ਮਾਸ਼ਾਅੱਲਾ। ਅੱਛਾ, ਤੇ ਉਹ ਕਿਦੋਂ ਫਿਰ ਤੁਹਾਨੂੰ ਪਤਾ ਲੱਗਿਆ ਵੀ ਹੁਣ ਪਾਕਿਸਤਾਨ ਬਣ ਗਿਆ, ਅਸੀਂ ਜਾਣਾ ਆ, ਜਾਂ ਪਹਿਲਾਂ ਹੀ ਕੋਈ ਸੂਹ ਲੱਗ ਗਈ ਸੀ? ਪਾਕਿਸਤਾਨ ਦੀ ਤਕਸੀਮ ਦੀ ਜੀ ਪਹਿਲਾਂ ਹੀ ਸੂਹ ਲੱਗ ਗਈ ਸੀ।
ਠੀਕ ਹੈ ਕਿ कैद आजम मोहम्मद अली जनाह ने ਜੀ ਜੀ और इलामा इकबाल ने, रहमत अली ने, ਇਹਨਾਂ ਤਿੰਨਾਂ ਚੌਹਾਂ ਨੇ ਰਲ ਕੇ ਇਸ ਮਨਸੂਬੇ ਨੂੰ ਤਿਆਰ ਕੀਤਾ। ਠੀਕ ਹੋ ਗਿਆ ਠੀਕ ਹੋ ਗਿਆ ਇਸ ਮਨਸੂਬੇ ਨੂੰ ਤਿਆਰ ਕਰਨ ਤੋਂ ਬਾਅਦ ਫਿਰ ਜਨਾਬ ਇਹਨਾਂ ਹੀ ਬੰਦਿਆਂ ਨੇ ਹਾਂ ਕਿਹਾ ਕਿ ਆ ਬਦਲ ਲਓ ਜਗ੍ਹਾ। ਠੀਕ ਹੈ ਯਾਨੀ ਇਹਨਾਂ ਨੇ ਪਾਕਿਸਤਾਨ ਬਣਾਉਣ ਚ ਕਿਰਦਾਰ ਅਦਾ ਕੀਤਾ, ਬਲਕਿ ਇਹਨਾਂ ਨੇ ਬਣਾਇਆ ਜੀ। ਬਣਾ ਕੇ ਫਿਰ ਉਹਦੀ ਹਿੰਦੁਸਤਾਨ ਦੀ ਹੋਈ ਤਕਸੀਮ ਹਾਂਜੀ ਔਰ 4 ਸੂਬੇ ਪਾਕਿਸਤਾਨ ਚ ਸ਼ਾਮਲ ਕੀਤੇ ਗਏ। ਹਾਂਜੀ ਠੀਕ ਹੋ ਗਿਆ ਜੀ। ਉਹਦਾ ਨਾਂ ਰੱਖਿਆ ਪਾਕਿਸਤਾਨ, ਬਾਕੀ ਜਿਹੜਾ ਸੀ ਉਹ ਇੰਡੀਆ ਚਲਾ ਗਿਆ। ਪੰਜਾਬ ਦੀ ਵੰਡ ਹੋਈ ਆ, ਹੋਰ ਕਿਸੇ ਸ਼ਾਇਦ ਦੀ ਨਹੀਂ ਹੋਈ। ਨਹੀਂ ਜੀ, ਪੰਜਾਬ ਅੱਧ ਚੋਂ ਵੰਡਿਆ ਗਿਆ। ਹਾਂਜੀ ਔਰ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਹੋ ਗਿਆ। ਹਾਂਜੀ ਅਸੀਂ ਚੜ੍ਹਦੇ ਪੰਜਾਬ ਚੋਂ ਆਏ ਆ ਲਹਿੰਦੇ ਪੰਜਾਬ। ਲਹਿੰਦੇ ਪੰਜਾਬ ਚ ਇੱਥੋਂ ਜਿਹੜੇ ਗਏ ਆ ਸਰਦਾਰ ਭਾਈ, ਉਹ ਲਹਿੰਦੇ ਪੰਜਾਬ ਚੋਂ ਗਏ ਚੜ੍ਹਦੇ ਵੱਲ ਨੂੰ। ਹਾਂਜੀ ਉਹ ਚੜ੍ਹਦੇ ਪੰਜਾਬ। ਅਸੀਂ ਸਮਾਨ ਜੀ ਲੱਦਿਆ ਦਰਾਹੇ ਦੇ ਵਿੱਚੋਂ ਤੁਹਾਨੂੰ ਪਤਾ ਲੱਗਿਆ ਸਾਡੀਆਂ ਰਿਸ਼ਤੇਦਾਰੀਆਂ ਸੀ ਉੱਥੋਂ। ਅੱਛਾ ਅੱਛਾ ਠੀਕ ਆ। ਕਾਫੀ ਤੋਂ ਜ਼ਿਆਦਾ ਉਹਨਾਂ ਨੇ ਫਿਰ ਸਾਨੂੰ ਇਹ ਇਤਲਾਹ ਦਿੱਤੀ। ਫਿਰ ਜੀ ਅਸੀਂ ਆਪਣਾ ਸਮਾਨ ਗੱਡਿਆਂ ਤੇ ਲੱਦਿਆ। ਠੀਕ ਹੋ ਗਿਆ ਬਿਲਕੁਲ। ਗੱਡੇ ਹੁੰਦੇ ਸੀ ਜੀ, ਹੋਰ ਕੋਈ ਟ੍ਰੈਫਿਕ ਵਗੈਰਾ ਨਹੀਂ ਸੀ। ਠੀਕ ਹੈ ਠੀਕ। ਗੱਡਿਆਂ ਤੇ ਲੱਦ ਕੇ ਅਸੀਂ ਚੱਲ ਪਏ, ਦਿਨ ਰਾਤ ਸਫ਼ਰ ਕਰਨਾ। ਕਿੱਧਰ ਨੂੰ ਚੱਲੇ? ਪਾਕਿਸਤਾਨ ਨੂੰ। ਪਾਕਿਸਤਾਨ ਨੂੰ ਟੁਰ ਪਏ। ਠੀਕ ਹੋ ਗਿਆ। ਪਾਕਿਸਤਾਨ ਨੂੰ ਟੁਰ ਪਏ ਤੇ ਕਤਲੋ ਗਾਰਤ ਦੇਖੀ ਅਸੀਂ ਦੂਸਰਿਆਂ ਮੁਲਕ ਦੁਰਾਹੇ ਦੀ, ਹਾਂ ਹੋਰ ਪਿੰਡਾਂ ਦੀ। ਪਰ ਸਾਡੇ ਤੇ ਜਿਹੜਾ ਰਿਹਾ ਨਾ ਇਸ ਤਾਜਪੁਰ ਦੇ ਪਿੰਡ ਤੇ ਅਮਨੋ ਅਮਾਨ ਰਿਹਾ। ਮਤਲਬ ਮਾਲਕ ਦਾ ਕਰਮ ਰਿਹਾ ਨਬੀ ਦੇ ਸਦਕੇ ਨਾਲ। ਤਾਜਪੁਰ ਦੇ ਜਿੰਨੇ ਲੋਕ ਸੀ ਖੈਰ ਖੈਰੋਫੀਅਤ ਨਾਲ ਪਾਕਿਸਤਾਨ ਰਸਤੇ 'ਚ ਲਾਸ਼ਾਂ ਦੇਖੀਆਂ ਤੁਸੀਂ? ਬਹੁਤ ਬੁਰੇ ਹਾਲ ਦੇਖੇ, ਮਾਈਆਂ ਭੈਣਾਂ ਦੇ। ਮਾਂ ਦੇ ਸਾਹਮਣੇ ਪੁੱਤ ਮਾਰਿਆ, ਪੁੱਤ ਦੇ ਸਾਹਮਣੇ ਹਾਂਜੀ ਮਾਂ ਮਾਰੀ, ਭਾਈ ਦੇ ਸਾਹਮਣੇ ਭਾਈ ਮਰਿਆ। ਹਾਂਜੀ ਓਹ ਬੜੀ ਕਤਲੋਗਾਰਤ ਦੇਖੀ। ਯਾਨੀ ਉਹ ਛੋਟੀ ਕਿਆਮਤ ਕਹਿ ਲਓ ਤੁਸੀਂ। ਹਾਂਜੀ ਛੋਟੀ। ਤੇ ਅੱਛਾ ਫਿਰ ਤੁਸੀਂ ਗੱਡੇ ਤੇ ਕਿੱਥੇ ਤੱਕ ਪਹੁੰਚੇ? ਗੱਡੇ ਤੇ ਅਸੀਂ ਤਕਰੀਬਨ ਪਾਕਿਸਤਾਨ ਪਹੁੰਚੇ ਹਾਂ। ਅੱਛਾ ਅੱਛਾ। ਮੇਰੇ ਵਾਲਦ ਸਾਹਿਬ ਕੋ ਜੋਗ ਸੀਗੀ। ਵਾਹ ਜੀ ਵਾਹ, ਕੀ ਬਾਤ ਹੈ। ਮੇਰੇ ਵਾਲਦ ਸਾਹਿਬ ਸਮਾਨ ਜਿਹੜਾ ਗੱਡੇ ਤੇ ਲੱਦਿਆ ਹੋਇਆ ਸੀ ਨਾ, ਅਸੀਂ ਉਸ ਜੋਗ ਦੇ ਜ਼ਰੀਏ ਗੱਡੇ ਤੋਂ ਅਸੀਂ ਪਾਕਿਸਤਾਨ, ਪਰ ਕਰਫਿਊ ਲੱਗ ਗਿਆ ਸੀਗਾ। ਅੱਛਾ ਠੀਕ ਹੈ। ਰਸਤੇ 'ਚ ਕਰਫਿਊ ਲੱਗ ਗਿਆ ਸੀ। ਅਸੀਂ ਆ ਗਏ, ਬੱਚੇ ਜਿੰਨੇ ਮੇਰੇ ਵਾਲਦ ਸਾਹਿਬ ਦੇ ਸੀਗੇ 20 ਬੱਚੇ, ਅਸੀਂ ਆ ਗਏ। ਤੁਹਾਡੀ ਫੈਮਿਲੀ ਆ ਗਈ? ਫੈਮਿਲੀ ਆ ਗਈ। ਮੇਰੇ ਵਾਲਦ ਸਾਹਿਬ ਉੱਥੇ ਗੱਡਿਆਂ ਨੂੰ ਲੱਗ ਗਿਆ ਕਰਫਿਊ। ਅੱਛਾ। ਫਿਰ ਮੇਰੇ ਵਾਲਦ ਸਾਹਿਬ ਕੋਈ 10-15 ਦਿਨੀ ਖੈਰੋ ਅਫੀਅਤ ਦੇ ਨਾਲ ਸਾਨੂੰ ਪਤਾ ਲੱਗਿਆ ਕਿ ਉਹ ਜਿਹੜਾ ਕਰਫਿਊ ਸੀ ਟੁੱਟ ਗਿਆ। ਉਹਨਾਂ ਲੋਕਾਂ ਨੂੰ ਰਹਾ ਕਰਤਾ, ਉਹਨਾਂ ਨੂੰ ਵੀ ਯਾਨੀ ਰਸਤਾ ਮਿਲ ਗਿਆ। ਉਹ ਫਿਰ ਸਾਡੇ ਮੇਰੇ ਵਾਲਦ ਸਾਹਿਬ ਹੋਣੀ ਨਾ 15-20 ਦਿਨੀ ਟੋਬੇ ਆ ਗਏ। ਟੋਬੇ ਆਏ, ਉਹਨਾਂ ਨੇ ਫਿਰ ਪਤਾ ਕੀਤਾ। ਫਿਰ ਉਹਨਾਂ ਨੂੰ ਪਤਾ ਲੱਗਿਆ ਕਿ 94 ਚੱਕਾ। ਠੀਕ। ਉੱਥੇ ਤੁਹਾਡੀ ਫੈਮਲੀਆਂ ਜ਼ਿਆਦਾਤਰ ਤਾਜਪੁਰ ਦੀਆਂ ਉੱਥੇ ਗਈਆਂ। ਫਿਰ ਉਹਨਾਂ ਨੇ ਆਏ, ਸਾਨੂੰ ਪਤਾ ਲੱਗ ਗਿਆ, ਉਹਨਾਂ ਨੂੰ ਵੀ ਪਤਾ ਲੱਗ ਗਿਆ। ਲੈ ਆਂਦੇ ਗੱਡੇ ਤੇ ਆਏ ਆ, ਸਮਾਨ ਸਾਰਾ ਜੀ ਗੱਡੇ ਤੇ ਆਇਆ ਵਾ। ਜੋਗ ਲੈ ਕੇ ਆਏ ਆ, ਜੋਗ ਲੈ ਕੇ ਆਈਏ ਸਮਾਨ ਉੱਥੋਂ। ਅੱਲਾਹ ਤਾਲਾ ਦੀ ਰਹਿਮਤ ਨਾਲ 94 ਪਹੁੰਚ। ਅੱਛਾ 15-20 ਦਿਨ ਲੱਗੇ। ਇਹ ਦੱਸੋ ਵੀ ਤੁਸੀਂ ਮਸਲਸਲ ਗੱਡਾ ਚੱਲਦਾ ਰਿਹਾ ਜਾਂ ਫਿਰ ਰਸਤੇ 'ਚ ਸਟੇ ਕਰਦੇ ਰਹੇ? ਜਿਸ ਖਾਣ ਪਕਾਉਣ ਕਦੋਂ ਕਰਦੇ ਸੀ ਤੁਸੀਂ? ਉਦੋਂ ਕਰਦੇ ਸੀ ਗੱਡਾ ਕਢਾ ਕੇ। ਗੱਡਾ ਖਲੋ ਗਿਆ, ਸ਼ਾਮ ਪੈ ਗਈ, ਹਾਂ ਉੱਥੇ ਸਟੇ ਕਰ ਲੈਣਾ। ਹਾਂ ਸਟੇ ਕਰ ਲੈਣਾ, ਯਾਨੀ ਆਜ਼ਾਦ ਦੇ ਵਿੱਚ ਹੀ ਉੱਥੇ ਹੋਰ ਵੀ ਹੋਣਗੇ ਗੱਡੇ। ਬਾਲਣ ਚੁਗ ਲੈਣਾ, ਹਾਂ ਟੋਆ ਪੱਟ ਲੈਣਾ ਰੰਬਿਆਂ ਦਾ। ਅੱਛਾ। ਉੱਪਰ ਇੱਟਾਂ ਜੀਆਂ ਰੱਖ ਕੇ ਤਵਾ ਰੱਖ ਲੈਣਾ, ਚੁੱਲ੍ਹਾ ਬਣਾ ਲੈਣਾ। ਮਾਈਆਂ ਭੈਣਾਂ ਨੇ ਆਟੇ ਗੁੰਨਣੇ, ਬਿੰਗੀਆਂ ਤੜੇਗੀਆਂ। ਜਲਦਬਾਜ਼ੀ ਸੀਗੀ, ਖੌਫ ਪੈਦਾ ਹੋਇਆ ਸੀ, ਮੌਤ ਦਾ ਖੌਫ ਦਾ ਕੁਝ ਦੇਖਿਆ ਹੋਇਆ ਸੀਗਾ, ਕੁਝ ਉਹਦਾ ਪੈਦਾ ਹੋਇਆ ਸੀ ਵੀ ਸਿੱਖ ਮਾਰਦੇ ਆ। ਤੇ ਫਿਰ ਉੱਥੇ ਰੋਟੀ ਬਿੰਗੀ ਟੇਢੀ ਖਾ ਕੇ ਗੁਜ਼ਾਰਾ ਕਰਕੇ ਜੀ ਸਫ਼ਰ, ਯਾਨੀ 10-15 ਦਿਨ ਲੱਗੇ। ਹਾਂਜੀ। ਅੱਛਾ ਮੇਰਾ ਅਗਲਾ ਸਵਾਲ ਇਹ ਆ ਤੁਹਾਡੇ ਨਾਲ ਕਿ ਉੱਥੋਂ ਆਪਾਂ ਚੱਲੇ, ਹਾਂਜੀ ਠੀਕ ਹੋ ਗਿਆ, ਪਾਕਿਸਤਾਨ ਆ ਗਿਆ, ਲਾਹੌਰ ਆ ਗਿਆ। ਹਾਂਜੀ। ਤੁਸੀਂ ਐਡੇ ਸ਼ਹਿਰ ਛੱਡ ਕੇ ਟੋਭਾ ਟੇਕ ਸਿੰਘ ਕਿਉਂ ਆਏ? ਲਾਹੌਰ ਕਿਉਂ ਨਹੀਂ ਫਿਰ ਬੈਠੇ? ਫੈਸਲਾਬਾਦ ਆਇਆ, ਰਸਤੇ ਲੈਲਪੁਰ ਆਇਆ। ਹਾਂਜੀ, ਉਹ ਜੀ ਮੇਰਾ ਕਜ਼ਨ ਸੀਗਾ ਸਦੀਕ ਲੰਬੜ। ਠੀਕ ਆ ਠੀਕ। ਉਹਨੇ ਕਿਹਾ ਨਹੀਂ ਅਸੀਂ ਇੱਥੇ ਨਹੀਂ ਰਹਿਣਾ। ਅੱਛਾ। ਉਹ ਲੀਡ ਕਰ ਰਿਹਾ? ਉਹ ਲੀਡ ਕਰ ਰਿਹਾ ਸੀ ਸਾਡੀ। ਠੀਕ ਹੈ। ਤੇ ਉਹਨੇ ਕਿਹਾ ਨਹੀਂ ਅਸੀਂ ਟੋਭੇ ਜਾਣਾ। ਅੱਛਾ, ਉਹਨਾਂ ਦੀ ਕੋਈ ਟੋਭੇ ਰਿਸ਼ਤੇਦਾਰੀ ਸੀ? ਮੁੱਲਾ ਆਲਮ ਜੀ ਰਿਸ਼ਤੇਦਾਰੀ ਸੀ ਆ। ਉਹਨਾਂ ਨੇ ਇਹ ਕਿਹਾ ਕਿ ਅਸੀਂ ਟੋਭੇ ਜਾਣਾ। ਟੋਭਾ ਜਿਹੜਾ ਸ਼ਹਿਰ ਆ ਜਿੱਥੇ ਅਸੀਂ ਜਾਣਾ, ਪਹਿਲਾਂ ਅਸੀਂ ਸ਼ਹਿਰ ਟੋਭੇ ਰਹੇ ਆ ਜੀ, ਉੱਥੇ ਇਸਲਾਮਪੁਰੇ। ਉੱਥੇ ਡੇਰੇ ਲਾਏ? ਹਾਂ ਉੱਥੇ ਲਾਏ। ਕਿੰਨੇ ਕੁ ਦਿਨ ਰਹੇ ਉੱਥੇ ਰਹੇ 5-7 ਦਿਨ ਰਹੇ। 5-7 ਦਿਨ ਸ਼ਹਿਰ 'ਚ ਬੈਠੇ ਰਹੇ ਆ। ਉਸ ਤੋਂ ਬਾਅਦ ਮੇਰਾ ਜਿਹੜਾ ਕਜ਼ਨ ਸੀ ਸਦੀਕ ਨੰਬਰਦਾਰ, ਉਹਨੇ ਫਿਰਦੇ ਤੁਰਦੇ ਉਹਨੇ ਕਿਹਾ ਨਹੀਂ
ਅਸੀਂ ਹੁਣ 94 ਚੱਕਵਾ ਅੱਛਾ ਉੱਥੇ ਜਾਣਾ, ਉੱਥੋਂ ਸ਼ਹਿਰ ਨੇੜੇ ਆ, ਨਾਲੇ ਉੱਥੇ ਖੁੱਲੀਆਂ ਜਗ੍ਹਾ ਆ। ਹਾਂ ਖੁੱਲੀ ਜਗ੍ਹਾ, ਗੱਲ ਐ ਸੀ ਕਿ ਜਗ੍ਹਾ ਖੁੱਲੀ ਆ, ਮਕਾਨ ਖੁੱਲੇ ਆ, ਜਿੰਨੇ ਮਰਜ਼ੀ ਸਾਂਭ ਲਓ। ਠੀਕ ਹੋ ਗਿਆ। ਤੇ ਇਸ ਚੀਜ਼ ਦੇ ਨਾਲ ਫਿਰ ਤੁਸੀਂ ਇੱਥੇ ਆ ਗਏ। ਅੱਛਾ, ਇਹ ਤਾਂ ਪੱਕੀ ਗੱਲ ਆ, ਜਦੋਂ ਬੰਦਾ ਇੱਕ ਦਫਾ ਜ਼ਿੰਦਗੀ ਮੁਕੰਮਲ ਖਤਮ ਕਰਕੇ ਦੁਬਾਰਾ ਸ਼ੁਰੂ ਕਰਦਾ, ਬੜੀ ਤਗੋਦਾ ਹੁੰਦੀ ਆ। ਹਾਂਜੀ, ਬੜੀ ਮਿਹਨਤ ਹੁੰਦੀ ਆ। ਇੱਥੇ ਆ ਕੇ ਫਿਰ ਤੁਹਾਨੂੰ ਕਿੱਦਾਂ ਜ਼ਮੀਨਾਂ ਪਈਆਂ, ਕਿੱਦਾਂ ਮਿਹਨਤ ਦੁਬਾਰਾ ਸ਼ੁਰੂ ਕੀਤੀ? ਮਿਹਨਤ ਜੀ, ਜਿਸ ਵੇਲੇ ਇੱਥੇ ਅਸੀਂ ਆ ਗਏ ਨਾ, ਫਿਰ ਜ਼ਮੀਨਾਂ ਸ਼ੁਰੂ ਹੋ ਗਈਆਂ। ਹਾਂ ਜਿਹੜਾ ਤਹਿਸੀਲਦਾਰ, ਨਾਇਬ ਤਹਿਸੀਲਦਾਰ ਜੋ ਵੀ ਥੇ ਆਂਦੇ ਥੇ, ਉਹ ਪੁੱਛਦੇ ਥੇ। ਉਹਨਾਂ ਦੇ ਕੋਲ ਇੰਡੀਆ ਤੋਂ ਲਿਆਂਦੇ ਹੋਏ ਕਾਗਜ਼ ਸੀਗੇ। ਅੱਛਾ, ਉਹਨਾਂ ਕੋਲ ਪਹੁੰਚ ਗਏ। ਉਹ ਫੋਲ ਕੇ ਫਿਰ ਪੁੱਛਦੇ ਥੇ ਅੱਛਾ ਵੀ ਤੁਹਾਡਾ ਰਕਬਾ ਕਿੰਨਾ, ਤੁਹਾਡਾ। ਜੇ ਅਸੀਂ ਸੱਚ ਦੱਸਦੇ ਸੀ ਨਾ, ਉਸ ਰਕਬੇ ਦੇ ਲਿਹਾਜ਼ ਨਾਲ ਸਾਨੂੰ ਉਹ ਅਲਾਟਮੈਂਟ ਕਰਦੇ। ਠੀਕ ਹੋ ਗਿਆ, ਯਾਨੀ ਪਿਛਲੀ ਜ਼ਮੀਨ ਪੁੱਛਦੇ ਸੀ। ਹਾਂ, ਔਰ ਤੁਸੀਂ ਦੱਸਦੇ ਸੀ ਕਿ ਇੰਨੀ ਸਾਡੀ ਇੰਡੀਆ 'ਚ ਸੀਗੀ। ਇੰਡੀਆ ਸੀ ਉਨੀ ਮਿਲੀ ਜਾਂ ਫਿਰ ਨਹੀਂ ਜੀ, ਉਨੀ ਮਿਲੀ ਹੈ। ਅੱਛਾ, 19 ਮਿਲੀ। ਹਾਂ, ਠੀਕ ਹੋ ਗਿਆ। ਮਿਲੀ ਸਾਨੂੰ ਨਾ, ਜਿੰਨੀ ਮੇਰੇ ਬਾਪ ਦੀ ਜਾਇਦਾਦ ਸੀਗੀ ਨਾ ਉੱਥੇ ਤਾਜਪੁਰ ਇੰਡੀਆ, ਉਨੀ ਜਾਇਦਾਦ ਇੰਡੀਆ ਦੇ ਵਿੱਚ, ਉਨੀ ਜਾਇਦਾਦ, ਉਨੇ ਕਿੱਲੇ ਸਾਨੂੰ ਇੱਥੇ ਮਿਲੇ। ਅੱਛਾ, ਇੱਥੇ ਆ ਕੇ ਮਿਲ ਗਏ। ਫਿਰ ਤੁਸੀਂ ਜ਼ਿਮੀਂਦਾਰਾ ਸ਼ੁਰੂ ਕੀਤਾ ਜਾਂ ਹੋਰ ਕੰਮ ਵੀ ਕੀਤਾ ਕੋਈ? ਬਾਪ ਮੇਰਾ, ਅਸੀਂ ਬੱਚੇ ਥੇ ਛੋਟੇ। ਠੀਕ ਆ, 10-12 ਸਾਲ ਦਾ ਬੱਚਾ, ਕੁਝ ਵੀ ਨਹੀਂ ਪਤਾ ਹੁੰਦਾ। ਮੇਰੇ ਵਾਲਦ ਸਾਹਿਬ ਬਾਂਦੇ ਸੀ ਗੱਡਾ। ਅੱਛਾ ਇੱਥੇ ਜਿਸ ਵੇਲੇ ਅਸੀਂ ਮੁਕੀਮ ਹੋ ਗਏ, ਪੈਰ ਜੰਮ ਗਏ ਸਾਡੇ, ਹਰ ਚੀਜ਼ ਦਾ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਇੱਥੇ ਹੀ ਰਹਿਣਾ। ਅਸੀਂ ਉਹ ਫਿਰ ਜਨਾਬ ਉਹ ਭਾੜਾ ਬਾਉਂਦੇ ਹੁੰਦੇ ਸੀ, ਪੰਜਾਬੀ ਦਾ ਲਫ਼ਜ਼। ਅੱਛਾ ਜਿਹਨੂੰ ਗੱਡਾ ਕਹਿ ਦੋ, ਭਾੜਾ ਬਾਉਣ ਲੱਗ ਗਏ। ਠੀਕ ਹੈ। ਭਾੜਾ ਬਾਉਂਦੇ ਫਿਰ ਨਾ ਜੀ ਜ਼ਮੀਨ ਦਾ ਵੀ ਪਤਾ ਚੱਲ ਗਿਆ, ਸਭ ਕੁਝ ਹੋ ਗਿਆ। ਫਿਰ ਉਹਨਾਂ ਨੇ ਜਨਾਬ ਜਿਸ ਵੇਲੇ ਰਕਬੇ ਦਾ ਪਤਾ ਚੱਲਿਆ ਵੀ ਸਾਡਾ ਰਕਬਾ ਇੰਨਾ ਆ, ਇੱਥੇ ਆ, ਫਿਰ ਉਹਨਾਂ ਨੇ ਉਹ ਪਹਾੜੇ ਦੀ ਜਗ੍ਹਾ ਛੱਡ ਦਿੱਤੀ ਤੇ ਆਪਣਾ ਜ਼ਿਮੀਂਦਾਰੇ ਵੱਲ ਨੂੰ ਤਵੱਜੋ ਦੇ। ਜੋਗ ਤਾਂ ਤੁਸੀਂ ਉੱਥੋਂ ਹੀ ਲਿਆਂਦੀ ਸੀ? ਜੋਗ ਅਸੀਂ ਉੱਥੋਂ ਲਿਆਂਦੀ, ਇੰਡੀਆ ਤੋਂ। ਮੇਰੇ ਬਾਪ ਨੇ ਉਹੀ ਜੋਗ ਵੱਡੇ ਢੱਗੇ ਸੀ, ਇੱਕ ਮਾਂ ਦੇ ਪੁੱਤ। ਵਾਹ, ਇੱਕ ਸਾਨ ਦੇ ਬੱਚੇ, ਇੱਕ ਗਾਂ ਦੇ ਬੱਚੇ, ਦੋਏ ਭਰਾ। ਅਸੀਂ ਇੱਥੇ ਮੇਰੇ ਬਾਪ ਨੇ ਗੱਡਾ ਵੀ ਉਹਨਾਂ ਨਾਲ ਬਾਇਆ ਤੇ ਫਿਰ ਜ਼ਿਮੀਂਦਾਰਾ ਕੀਤਾ। ਬਿਲਕੁਲ ਠੀਕ ਆ ਜੀ। ਫਿਰ ਤੁਸੀਂ ਇੱਥੇ ਆ ਕੇ ਸਕੂਲ ਵਗੈਰਾ ਗਏ? ਹਾਂਜੀ, ਸਕੂਲ ਜਾਣ ਲੱਗ ਗਏ ਫਿਰ। ਠੀਕ ਆ, ਕਿੰਨੀ ਫਿਰ ਤਾਲੀਮ ਹਾਸਲ ਕੀਤੀ ਤੁਸੀਂ, ਕਿੰਨਾ ਪੜ੍ਹੇ ਇੱਥੇ ਜੀ 5ਵੀਂ ਤਾਈਂ ਸੀ। 5ਵੀਂ ਤੱਕ ਇਸ ਪਿੰਡ ਸਕੂਲ ਸੀ। ਫਿਰ ਅੱਗੇ ਸ਼ਹਿਰ ਗਏ ਆ। ਤੁਸੀਂ ਕਿੰਨੇ ਤੱਕ ਤਾਲੀਮ ਹਾਸਲ ਕੀਤੀ ਹੈ, ਕਿਹੜੀ ਕਲਾਸ ਤੱਕ ਪੜ੍ਹੇ? ਮੈਂ ਮੈਟ੍ਰਿਕ ਕਰ ਲਿਆ। ਹਾਂਜੀ, ਮੈਟ੍ਰਿਕ ਕਰ ਲਿਆ ਉਸ ਵਕਤ। ਫਿਰ ਮੈਟ੍ਰਿਕ ਤੋਂ ਬਾਅਦ, ਉਸ ਦੌਰ ਦਾ ਮੈਟ੍ਰਿਕ ਬੜਾ ਹੁੰਦਾ ਸੀ, ਕੋਈ ਜੌਬ ਕੋਈ ਨੌਕਰੀ ਦੀ ਤਲਾਸ਼? ਇਹ ਜਿਹੜੀ ਚੀਜ਼ ਆ ਨਾ, ਤੁਸੀਂ ਜੌਬ ਦੀ ਕੀਤੀ ਹੈ, ਨੌਕਰੀ ਦੀ ਕੀਤੀ ਹੈ, ਸੱਚ ਵਗੈਰਾ ਸੁਣ ਲਓ ਮੇਰੀ। ਮੇਰੀ ਕਹਾਣੀ ਜਿਹੜੀ ਆ ਨਾ, ਬੜੀ ਦਰਦਨਾਕ ਸੰਗੀਨ ਆ। ਇਹ ਜੇ ਸੁਣਨੀ ਚਾਹੋਗੇ ਤੇ ਕੱਲੇ ਸੁਣਿਓ, ਵਰਨਾ ਮੈਂ ਇੱਥੇ ਬੈਠ ਕੇ ਕਿਸੇ ਲਫ਼ਜ਼ ਨੂੰ ਰਿਪੀਟ ਨਹੀਂ ਕਰਾਂ। ਓਕੇ ਹੋ ਗਿਆ। ਚਲੋ ਠੀਕ ਆ, ਆਪਣੀ ਸੀਕ੍ਰੇਟ ਹੁੰਦੇ ਆ। ਹਾਂਜੀ, ਤੇ ਇਹ ਦੱਸੋ ਫਿਰ ਜੌਬ ਵਗੈਰਾ ਤੋਂ ਬਾਅਦ ਫਿਰ ਸ਼ਾਦੀ ਇੱਥੇ ਹੋਈ? ਹਾਂਜੀ, ਸ਼ਾਦੀ ਹੋਈ। ਇੱਕ ਹੋਈ ਜਾਂ ਦੋ ਹੋਈਆਂ ਸ਼ਾਦੀਆਂ? ਮੇਰੀ ਇੱਕੋ ਹੀ। ਇੱਕ ਦੋ ਹੀ ਨਹੀਂ ਕੀਤੀ? ਨਹੀਂ। ਉਹ ਕਿਉਂ? ਬਸ ਬੱਚੇ ਜਵਾਨ। ਅੱਛਾ, ਮੈਂ ਨਾਨਾ ਬਣ ਗਿਆ, ਮੈਂ ਦਾਦਾ ਬਣ ਗਿਆ। ਬੀਵੀ ਫੌਤ ਹੋ ਗਈ, ਨਾਨਾ ਦਾਦਾ। ਹੁਣ ਦੁਬਾਰਾ ਧੀਆਂ ਮੂੰਹਾਂ ਦੇ ਵਿੱਚ ਕਿਆ ਰਹਿਦਾ ਹੋ ਕੇ ਬੈਠਣਾ। ਚੀਜ਼ ਉਹੀ ਆ। ਉਹ ਗੱਲ ਤਾਂ ਉਹੀ, ਮਤਲਬ ਮਕਸਦ ਇਹ ਕਈ ਦੋ ਕਰ ਲੈਂਦੇ ਆ ਵੈਸੇ ਨਾ, ਦੋ ਐਵੇਂ ਖਾਮਖਾ ਜੁੱਤੀਆਂ ਖਾਣ ਵਾਲੀ ਗੱਲ ਹੁੰਦੀ ਆ। ਇੱਕ ਨਵਾ ਹੋ ਜਵੇ ਬੜੀ, ਉਹੀ ਬੜੀ ਆ। ਜੇ ਹੁਣ ਮੈਂ ਦੂਈ ਨੂੰ ਲਿਆਉਂਦਾ, ਇੱਕ ਮਿਸਾਲ, ਉਹਨੇ ਖਰਚਾ ਮੰਗਣਾ ਕਿ ਨਹੀਂ ਮੰਗਣਾ ਸੀ? ਗਾਹਾਂ ਨੂੰ ਹਾਂ ਵੀ ਆ, ਉਹਨਾਂ ਨੇ ਵੀ ਬੇਲੇ ਕੋਲ ਮੇਰੇ ਤੱਕ ਚ ਪੈ ਜਾਣਾ ਫੰਦਾ। ਬਾਬਾ ਪਕਾ ਕੇ ਦੰਦੀਆਂ ਇੱਥੇ ਬਹਿ ਕੇ ਖਾ ਲਈਦੀ ਆ, ਕੱਪੜੇ ਧੋਂਦੀਆਂ ਵਿੱਚ ਟੰਗ ਜਾਂਦੀਆਂ। ਬਿਲਕੁਲ, ਬਹੁਤ ਅੱਛੀ ਬਾਤ ਆ, ਬੜੀ ਅੱਛੀ ਗੱਲ ਆ ਜੀ। ਹੁਣ ਜ਼ਿੰਦਗੀ ਕੈਸੀ ਗੁਜ਼ਰ ਰਹੀ ਹੈ? ਬਹੁਤ ਅੱਛੀ। ਅੱਛਾ, ਬੱਚਿਆਂ ਦੇ ਵਿੱਚ ਮਾਸ਼ਾਅੱਲਾ ਦੋਤੇ ਪੋਤੇ ਮੇਰੇ ਮਾਸ਼ਾਅੱਲਾ ਹੱਥ ਇੱਥੇ ਫਿਰਦੇ ਹੁਣ, ਆ ਜਾਂਦੇ ਦਾਦਾ ਬੂ। ਮੈਂ ਕਹਿੰਦਾ ਹੁੰਦਾ ਹਾਂਜੀ ਦਾਦਾ ਬੂ, ਆ ਮੱਛੀ ਵਾਲਾ ਫਿਰਦਾ, ਮੈਨੂੰ ਮੱਛੀ ਲੈ ਦੇ। ਠੀਕ ਹੋ ਗਿਆ ਦਾਦਾ ਬੂ। ਮੈਂ ਕਹਿੰਦਾ ਹਾਂਜੀ, ਮੇਰਾ ਨਿਪਤ ਪਾਟ ਗਿਆ, ਆਹ ਦੇਖ ਲੈ 40 ਰੁਪਏ ਦੇ ਦੇ। 40 ਲੈ ਜਾਣੇ। ਠੀਕ ਆ ਜੀ। ਬੱਚਿਆਂ ਦੇ ਵਿੱਚ ਫਿਰ ਹੁਣ ਦਾਦਾ ਨਾਨਾ ਬਣ ਗਏ ਆ, ਹੁਣ ਤਾਂ ਉਹ ਜ਼ਿੰਮੇਵਾਰੀਆਂ ਹੋਰ ਹੋ ਗਈਆਂ। ਹਾਂਜੀ। ਅੱਛਾ, ਕਦੀ ਪਿਛਲਾ ਪਿੰਡ ਯਾਦ ਆਇਆ ਤੁਹਾਨੂੰ? ਤਾਜਪੁਰ ਬਹੁਤ ਆਉਂਦਾ ਜੀ। ਦਿਲ ਕਰਦਾ ਕਿਤੇ ਜਾਣ ਨੂੰ? ਬਿਲਕੁਲ ਕਰਦਾ। ਜੇ ਕੋਈ ਬੁਲਾਵੇ ਤਾਂ ਤੁਸੀਂ? ਮੈਂ ਚਲੇ ਜਾ ਸਕਦਾ, ਆਪਣਾ ਘਰ ਪਛਾਣ ਲਓ? ਮੈਂ ਬਿਲਕੁਲ ਪਛਾਣ ਸਕਦਾ ਆ, ਬਸ਼ਰਤੇ ਜ਼ਿੰਦਗੀ ਹੋਵੇ। ਜ਼ਿੰਦਗੀ ਨਹੀਂ, ਉਹ ਤੇ ਜ਼ਾਹਰ ਹੈ ਜ਼ਿੰਦਗੀ 'ਚ ਹੀ ਜਾਣਾ ਨਾ। ਅਗਰ ਗਏ
ਉੱਥੇ ਚਲੇ ਗਏ, ਪਿੰਡ ਪਛਾਣ ਲੋਗੇ, ਘਰ ਪਛਾਣ ਲੋਗੇ। ਮੈਂ ਕਹਿੰਦਾ ਮੈਂ ਪਿੰਡ ਪਛਾਣ ਲਾਂਗਾ, ਘਰ ਮੈਂ ਜੇ ਤੁਸੀਂ ਹੁਣ ਵੀ ਪੁੱਛੋ ਨਾ, ਮੈਂ ਆਪਣੇ ਘਰ ਦਾ ਬਾਇਓਡੇਟ ਹਰ ਚੀਜ਼ ਅਲਫ ਤੋਂ ਲਾ ਕੇ ਇਹ ਤੱਕ ਤੁਹਾਨੂੰ ਦੱਸ ਸਕਦਾ। ਕੀ ਬਾਤ ਹੈ, ਕੀ ਬਾਤ। ਪਿੰਡ ਦੇ ਉੱਥੇ ਗੱਬੇ ਘਰ ਸੀ ਜਾਂ ਬਾਹਰ ਸਾਈਡ ਤੇ ਸੀ, ਜਿਵੇਂ ਹੁਣ ਸਾਈਡ ਤੇ? ਹਾਂ, ਇਹ ਏਦਾਂ ਸੀ। ਹੁਣ ਵੀ ਪਿੰਡ ਦੇ ਸਾਈਡ? ਹਾਂ, ਸਾਈਡ ਤੇ ਆ। ਉਹ ਲਹਿੰਦੇ ਹਾਲ ਸੀ, ਚੜ੍ਹਦੇ ਹਾਲ ਸੀ? ਲਹਿੰਦੇ ਹਾਲ। ਹੁਣ ਵੀ ਲਹਿੰਦੇ ਹਾਲ? ਹੁਣ ਵੀ ਲਹਿੰਦੇ ਹਾਲ। ਸੜਕ ਜਾਂਦੀ ਸੀ ਜਿਸ ਤਰ੍ਹਾਂ ਆਪਣੇ ਆਹ ਨਹੀਂ ਸੜਕ, ਆਹ ਸੜਕ ਆ, ਏਦਾਂ ਜਾ ਕੇ ਜਿੱਦਾਂ 49 ਨੂੰ ਹੋ ਜਾਈਏ, ਏਦਾਂ ਸੜਕ ਆਂਦੀ ਸੀ ਖਾਸੀ ਤੋਂ। ਅੱਛਾ। ਖਾਸੀ ਤੋਂ ਆ ਕੇ ਸੜਕ ਆ ਕੇ ਫਿਰ ਐ ਮੁੜ ਜਾਂਦੀ, ਲੁਧਿਆਣੇ ਨੂੰ ਜਾਂਦੀ। ਅੱਛਾ। ਮੇਰਾ ਘਰ ਸੀ, ਉਹਦੀ ਦੀਵਾਰ ਸੀ ਨਾ 4 ਦੀਵਾਰੀ ਹਵੇਲੀ ਦੀ, ਉਸ ਸੜਕ ਦੇ ਕਿਨਾਰੇ ਤੇ ਬਣੀ ਹੋਈ ਸੀ ਪੱਕੀ। ਯਾਨੀ ਸੜਕ ਦੇ ਉੱਤੇ ਸੀ ਤੁਸੀਂ? ਅਸੀਂ, ਹਾਂਜੀ। ਪੱਕੇ ਮਕਾਨ ਸੀ? ਪੱਕੇ ਮਕਾਨ ਤੁਸੀਂ ਪੱਕੇ ਪਾ ਲਏ ਸੀ। ਬੜੀ ਹਿੰਮਤ ਆ ਜੀ। ਉਸ ਦੌਰ ਤੱਕ ਕੱਚੇ ਮਕਾਨ ਹੁੰਦੇ ਸੀ। ਬਹਰਹਾਲ ਬਜ਼ੁਰਗਾਂ ਦੇ ਉਸ ਵਕਤ ਵੀ ਮਾਸ਼ਾਅੱਲਾ ਪੱਕੇ ਮਕਾਨ ਸੀ। ਬੜੀ ਬਾਦਸ਼ਾਹਾਂ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਸੀ ਉੱਥੇ। ਫਿਰ ਆ ਕੇ ਫਿਰ ਸਾਰਾ ਕੁਝ ਦੇ ਕੇ ਫਿਰ ਦੁਬਾਰਾ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ। ਔਰ ਅੱਜ ਫਿਰ ਉਹ ਕਹਿੰਦੇ ਕਿ ਅਸੀਂ ਉਸੇ ਮੁਕਾਮ ਤੇ ਪਹੁੰਚ ਗਏ ਹਾਂ ਔਰ ਬੜੇ ਖੁਸ਼ ਹਾਂ ਇਸ ਜ਼ਿੰਦਗੀ ਦੇ ਵਿੱਚ। ਵੈਸੇ ਮੈਂ ਮਤਲਬ ਇਹ ਆ ਵੀ ਆਪਣਾ ਇਸ ਇਲਾਕੇ ਦਾ ਪਾਣੀ ਹੈਗਾ ਕੌੜਾ, ਜ਼ਮੀਨੀ। ਹਾਂਜੀ। ਉਸ ਇਲਾਕੇ ਦਾ ਮਿੱਠਾ ਸੀ। ਵੈਸੇ ਫਰਕ ਮਹਿਸੂਸ ਹੁੰਦਾ? ਕਿਉਂ ਨਹੀਂ ਹੁੰਦਾ? ਜਿਹੜਾ ਉਹ ਇਲਾਕਾ ਤਾਜਪੁਰ ਸੀ ਲੁਧਿਆਣੇ ਦਾ, ਜਿਹੜਾ ਉਹ ਪਾਣੀ ਸੀ ਉਹਦਾ ਟੇਸਟ ਹੋਰ ਸੀ। ਜਿਹੜਾ ਇਹ ਪਾਕਿਸਤਾਨ ਦਾ 94 ਦਾ ਪਾਣੀ ਆ, ਇਹਦਾ ਟੇਸਟ ਹੋਰ। ਇਹ ਕੜਵਾ ਸੀ, ਇਹ ਪੀ ਨਹੀਂ ਸਕਦੇ, ਇਹ ਅਸੀਂ ਫਸਲ ਨੂੰ ਨਹੀਂ ਲਾ ਸਕਦੇ। ਉਹ ਬਾਈ ਦੀ ਸਟੋਰੀ ਅਸੀਂ ਕਲੋਜ਼ ਕਰਦੇ ਹਾਂ ਔਰ ਇਨਸ਼ਾਅੱਲਾ ਅਗਰ ਬਾਬਾ ਜੀ ਕਹਿੰਦੇ ਬੁਲਾਇਆ ਤੇ ਜ਼ਰੂਰ ਜਾਵਾਂਗੇ, ਜ਼ਰੂਰ ਆਵਾਂਗੇ, ਉੱਥੇ ਦੇਖਾਂਗੇ। ਇਹ ਪਿਆਰ ਮੁਹੱਬਤ ਵੰਡਣ ਵਾਲੀ ਗੱਲ ਆ। ਮਤਲਬ ਜ਼ਾਹਰ ਆਪਣੀਆਂ ਸਟੋਰੀਆਂ ਬੱਚਿਆਂ ਨੂੰ ਵੀ ਪਤਾ ਹੋਣੀਆਂ ਚਾਹੀਦੀਆਂ। ਤੁਸੀਂ ਆਪਣੇ ਬੱਚਿਆਂ ਨੂੰ ਸੁਣਾਉਂਦੇ ਹੋਵੋਗੇ, ਚੜ੍ਹਦੇ ਪੰਜਾਬ ਵਾਲੇ ਸੀ, ਇਹ ਆਪਣੇ ਬੱਚਿਆਂ ਨੂੰ ਸੁਣਾਉਂਦੇ, ਅਸੀਂ ਵੀ ਸੁਣੀਆਂ ਆਪਣੇ ਬਜ਼ੁਰਗਾਂ ਕੋਲੋਂ। ਬਾਹਰ ਵਾਲੇ ਪਿਆਰ ਮੁਹੱਬਤ ਕਾਇਮ ਦਾਇਮ ਰਹਿਣਾ ਚਾਹੀਦਾ, ਚੱਲਦਾ ਰਹਿਣਾ ਚਾਹੀਦਾ ਪਿਆਰ ਮੁਹੱਬਤ। ਤੇ ਅਸੀਂ ਜ਼ਾਹਰ ਇਹ ਸਟੋਰੀਆਂ ਭਰ ਕੇ ਜਿਹੜੀਆਂ ਭਿਜਵਾਉਂਦੇ ਆ, ਅਪਲੋਡ ਕਰਦੇ ਆ ਤਾਂ ਕਿ ਸਾਡੇ ਦੂਏ ਭਾਈ ਦੇਖਣ ਜਿਹੜੇ ਇਸ ਪਿੰਡੋਂ ਗਏ ਆ ਔਰ ਜਿਹੜੇ ਪਿੰਡੋਂ ਇਹ ਆਏ ਆ ਉਹਨਾਂ ਨੂੰ ਪਤਾ ਲੱਗੇ ਸਾਡੇ ਪਿੰਡੋਂ ਉੱਠ ਕੇ ਲੋਕ ਕਿੱਥੇ ਕਿੱਥੇ ਗਏ ਆ। ਠੀਕ ਹੈ ਜੀ, ਅੱਲਾ ਹਾਫਿਜ਼ ਤੇ ਮਾਲਕ ਖੁਸ਼ ਰੱਖੇ ਤੁਹਾਨੂੰ, ਚੜ੍ਹਦੀ ਕਲਾ 'ਚ ਰੱਖੇ। ਗੁੱਡ ਬਾਏ।